3 ਪੋਸਟ ਹੀ ਸੀ ਤੇ ਘਰਦੇ ਉਹਨਾਂ ਨੇ ਨਾ ਉਹਨਾਂ ਤੋਂ ਤੰਗ ਹੋ ਗਏ। ਪੋਸਟ ਪੀ ਰਹਿਣੀ, ਕੰਮ ਕਰਨਾ ਕੋਈ ਨਾ ਤੇ ਬਸ ਵਿਹਲੇ ਰਹਿਣਾ। ਤੇ ਘਰਦਿਆਂ ਨੇ ਤੰਗ ਹੋਇਆ ਨੇ ਉਹਨਾਂ ਨੂੰ ਘਰੋਂ ਕੱਟ ਕਰਿਆ। ਜੋ ਤੁਰਦੇ ਤੁਰਦੇ ਨੇ ਇੱਕ ਬਾਦਸ਼ਾਹੀ ਦੇ ਇਲਾਕੇ ਵਿੱਚ ਗਿਆ। ਬਾਦਸ਼ਾਹ ਦੇ ਕਿਲੇ ਦੇ ਪਹੁੰਚੇ ਗੇਟ ਤੇ ਚੌਕੀਦਾਰ ਨੇ, ਸਿਕਿਉਰਟੀ ਗਾਰਡ ਨੇ ਉਹਨਾਂ ਨੂੰ ਰੋਕਿਆ ਤੇ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਆ। ਉਹਨਾਂ ਨੇ ਕਿਹਾ ਬਾਦਸ਼ਾਹ ਸਲਾਮਤ ਨੂੰ ਮਿਲਣਾ ਚਾਹੁੰਦੇ ਆ ਤੇ ਅਸੀਂ ਕੰਮ ਦੇ ਸਿਲਸਿਲੇ 'ਚ ਕੋਈ ਕੰਮ ਸਾਨੂੰ ਬਾਦਸ਼ਾਹ ਸਲਾਮਤ ਦੇਣ, ਅਸੀਂ ਕੰਮ ਕਰਨਾ ਚਾਹੁੰਦੇ। ਤੇ ਉਹ ਜਿਹੜੇ ਸਿਕਿਉਰਟੀ ਗਾਰਡ ਸੀ, ਚੌਕੀਦਾਰ ਸੀ, ਉਹ ਬਾਦਸ਼ਾਹ ਸਲਾਮਤ ਕੋਲ ਜਾ ਕੇ ਉਹਨਾਂ ਨੇ ਅਰਜ਼ੀ ਕੀਤੀ ਕਿ 3 ਬੰਦੇ ਨੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਆ। ਬਾਦਸ਼ਾਹ ਨੇ ਕਿਹਾ ਵੀ ਬੁਲਾਓ। ਬਾਦਸ਼ਾਹ ਦੇ ਦਰਬਾਰ ਤੇ ਜਦੋਂ 3 ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਬਾਦਸ਼ਾਹ ਨੇ ਪੁੱਛਿਆ ਕਿ ਤੁਸੀਂ ਕੀ ਕਰਤਾ। ਇੱਕ ਨੇ ਕਿਹਾ ਜੀ ਕਿ ਮੈਂ ਪਕਾਣਾ ਜਾਣਦਾ ਤੇ ਦੂਸਰੇ ਨੂੰ ਪੁੱਛਿਆ, ਦੂਸਰੇ ਨੇ ਕਿਹਾ ਜੀ ਮੈਂ ਖਾਣਾ ਹੀ ਜਾਣਦਾ ਸਿਰਫ, ਤੇ ਤੀਸਰੇ ਨੂੰ ਪੁੱਛਿਆ, ਉਹਨੇ ਕਿਹਾ ਜੀ ਮੈਂ ਸਿਰਫ ਸੌਣਾ ਹੀ ਜਾਣਦਾ। ਉਹਨੇ ਕਿਹਾ ਯਾਰ ਇਹਨਾਂ ਦਾ ਸਾਰੀ ਕਸੇ ਲਈਏ, ਇਹਨਾਂ ਦਾ ਜਿਹੜਾ ਕੋਈ ਇਹਨਾਂ ਨੂੰ ਚੈੱਕ ਨਾ ਕਰੀਏ। ਬਾਦਸ਼ਾਹ ਨੇ ਜਿਹੜਾ ਪਕਾਉਣ ਵਾਲਾ ਸੀ ਨਾ ਉਹਨੂੰ ਕੁਝ ਚੌਲ ਦਿੱਤੇ, ਲੈ ਕੇ ਪਕਾ। ਉਹ ਜਦੋਂ ਪਕਾਉਣ ਵਾਲੇ ਨੇ ਚੌਲ ਪਕਾਏ ਨਾ ਤੇ ਬਾਦਸ਼ਾਹ ਨੇ ਉਹ ਖਾਧੇ ਤੇ ਬਾਦਸ਼ਾਹ ਨੂੰ ਬੜੇ ਮਜ਼ੇਦਾਰ ਲੱਗੇ, ਬੜੇ ਸਵਾਦ ਲੱਗੇ ਤੇ ਬਾਦਸ਼ਾਹ ਨੇ ਬੜਾ ਰੱਜ ਕੇ ਤੇ ਬਾਅਦ ਚ ਖਾਣ ਵਾਲੇ ਨੂੰ ਉਹਨਾਂ ਨੇ ਬੁਲਾਇਆ ਵੀ ਆ ਬਈ ਤੂੰ ਖਾ। ਉਹ ਖਾਣ ਵਾਲੇ ਦੂਸਰੇ ਨੇ ਜਦੋਂ ਮੂੰਹ ਚ ਬੁਰਕੀ ਪਾਈ ਨਾ ਤੇ ਉਹਨੇ ਜਿਹੜਾ ਸੀ ਬੁਰਕੀ ਨਾਲ ਹੀ ਥੁੱਕ ਛੱਡੀ ਬਾਹਰ ਸਿਰ ਚ। ਬਾਦਸ਼ਾਹ ਨੇ ਉਹਨੂੰ ਪੁੱਛਿਆ ਵੀ ਕੀ ਹੋਇਆ। ਉਹਨੇ ਕਿਹਾ ਕਿ ਮੈਨੂੰ ਇਹਨਾਂ ਚੌਲਾਂ ਦੇ ਵਿੱਚੋਂ ਪੋਤੇ ਦੇ ਮੂਤਰ ਦੀ, ਪੋਤੇ ਦੇ ਪਿਸ਼ਾਬ ਦੀ ਬੋ ਆ ਗਈ। ਇਹਨਾਂ ਨੇ ਚੌਲਾਂ ਤੇ ਕਿਤੇ ਪੋਤੇ ਨੇ ਪਿਸ਼ਾਬ ਕੀਤਾ। ਬਾਦਸ਼ਾਹ ਨੇ ਭਾਈ ਉਹ ਪੁੱਛਦਾ ਸੀ ਸ਼ੁਰੂ ਕਰ ਦਿੱਤੀ। ਜਿੱਥੋਂ ਲਿਆਂਦੇ ਸੀ ਮੰਡੀ ਚਲੇ ਗਏ, ਮੰਡੀ ਜਾ ਕੇ ਪੁੱਛਿਆ ਵੀ ਹਾਂ ਵੀ ਇਹ ਚੌਲਾਂ ਤੇ ਪੋਤੇ ਨੇ ਪਿਸ਼ਾਬ ਕੀਤਾ। ਉਹਨੇ ਕਿਹਾ ਕਿ ਇੱਥੇ ਪੋਤੇ ਵੀ ਫਿਰਦੇ ਆ ਤੇ ਮੁੰਜੀ ਵੀ ਪਾਈ ਹੁੰਦੀ ਆ ਤੇ ਕਿਤੇ ਖੰਘ ਦੇ ਪਾਉਂਦੇ ਪਿਸ਼ਾਬ ਵੀ ਕਰ ਛੱਡਦੇ ਆ ਪੋਤੇ। ਉਹ ਗੱਲ ਹੁੰਦੀ ਦੂਸਰੇ ਦੀ ਵੀ ਸੱਚੀ। ਹੁਣ ਤੀਸਰੇ ਦੀ ਵਾਰੀ ਆ ਗਈ। ਤੀਸਰੇ ਨੂੰ ਕਹਿੰਦਾ ਵੀ ਚੱਲ ਬਈ ਤੂੰ ਸੌਂ। ਜਦੋਂ ਤੀਸਰੇ ਦੇ ਸੌਂ ਤੱਕ ਗਿਆ ਨਾ ਤੇ ਉਹਦੇ ਬਿਸਤਰੇ ਦੇ ਵਿੱਚ ਇੱਕ ਕਾਗਜ਼ ਰਖਵਾ ਛੱਡਿਆ। ਜਦੋਂ ਕਾਗਜ਼ ਰਖਵਾਤਾ ਤੇ ਉਹਨੂੰ ਕਹਿੰਦਾ ਵੀ ਸੌਂ ਜਾ। ਉਹ ਸਾਰੀ ਰਾਤ ਬੜਾ ਆਵਾਜ਼ਾਰ ਤੇ ਬੜਾ ਨਾ ਜਸਕਰਬ ਰਿਹਾ ਤੇ ਸੁਬਹ ਹੋਈ। ਬਾਦਸ਼ਾਹ ਨੇ ਪੁੱਛਿਆ ਸਲਾਹ ਵੀ ਕਿੰਨਾ ਕੁ ਸੁੱਤਾ। ਉਹਨੇ ਕਿਹਾ ਬਾਦਸ਼ਾਹ ਸਲਾਮਤ ਤੇ ਸੁੱਤਾ ਮੈਂ ਕੋਈ ਨਹੀਂ, ਸਾਰੀ ਰਾਤ ਮੈਂ ਆਵਾਜ਼ਾਰੀ ਨਾਲ ਤੇ ਸੰਗੀ ਨਾਲ ਕੱਢੀ ਹੈ। ਮੈਨੂੰ ਲੱਗਦਾ ਵੀ ਜਾਂ ਫਿਰ ਕਾਗਜ਼ ਭਾਰਤ ਜ਼ਮੀਨ ਉੱਚੀ ਹੋ ਗਈ ਹੈ ਤੇ ਜਾਂ ਕਾਗਜ਼ ਭਾਰਤ ਸਮਾਨ ਮਹਿੰਗਾ ਹੋ ਗਿਆ। ਤੇ ਬਾਦਸ਼ਾਹ ਨੇ 3 ਨੂੰ ਇਕੱਠਿਆਂ ਕੀਤਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਜਾਓ ਜਿੱਥੋਂ ਆਏ ਆ, ਇਹਤੇ ਜ਼ਹੀਨ ਤੇ ਇਹਤੇ ਚਲਾਕ ਤੇ ਚੁਸਤ ਬੰਦੇ ਮੈਨੂੰ ਨਹੀਂ ਕੰਮ ਵਾਸਤੇ ਚਾਹੀਦੇ ਜਿਹੜੇ ਮੇਰਾ ਬਾਦਸ਼ਾਹੀ ਦਾ ਰਾਹ ਲੈ ਗਿਆ। ਤੇ ਇਹ 3 ਕੋਸੀਆਂ ਦੀ ਕਹਾਣੀ ਆ ਤੇ ਕੰਮ ਜਿਹੜਾ ਵੀ ਕਰੋ ਉਹਦੇ ਤੋਂ ਤੁਹਾਨੂੰ ਬੈਨੀਫਿਟ ਮਿਲਦਾ ਹੈ ਤੇ ਉਹਦੇ ਤੇ ਚੌਕਸ ਹੋ ਕੇ ਬੰਦੇ ਨੂੰ ਕੰਮ ਕਰਨਾ ਚਾਹੀਦਾ। ਜਿਹੜਾ ਵੀ ਕੰਮ ਬੰਦਾ ਕਰਦੇ ਵਸਦੇ ਰਹੋ ਤੇ ਵਸਦੇ ਰਹੋ।